ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਹੁਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਹੁਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ
ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਐਸਾ ਗੁਰਵਟ ਭਾਗੀ ਪਾਇਆ, ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ। ਭੈਣਾ ਬੋਲੋ ਗੁਰਵਟ ਐਸਾ ਗੁਰਵਟ ਭਾਗੀ ਪਾਇਆ। ਦੇਖੋ ਵੀਰੋ ਬੋਲੇ ਤੁਸੀਂ ਵੀ, ਭੈਣੋ ਤੁਸੀਂ ਵੀ, ਪਰ ਥੋੜਾ ਜਿਹਾ ਜ਼ੋਰ ਆਪਾਂ ਹੋਰ ਲਾਉਣਾ ਹੈ। ਪ੍ਰਸ਼ਾਦਾ ਪਾਣੀ ਛਕਿਆ ਚੰਗੀ ਗੱਲ ਹੈ, ਨਹੀਂ ਛਕਿਆ ਅੱਧਾ ਬਾਅਦ ਚੋਂ ਭਾਵੇਂ ਵੱਧ ਛਕਦੇ ਹੋ, ਪਰ ਹੁਣ ਜ਼ੋਰ ਲਾਓ ਪੂਰਾ। ਘਰ ਦੇ ਵਿੱਚ ਵਿਆਹ ਹੋਵੇ ਨਾ, ਵਿਆਹ 75-80 ਸਾਲ ਦੀ ਕਈ ਵਾਰੀ ਬਜ਼ੁਰਗ ਮਾਤਾ ਵੀ ਇਹ ਗੱਲ ਕਹਿੰਦੀ ਇੱਕ ਬੋਲੀ ਮੈਂ ਵੀ ਪਾਉਣੀ ਹੈ। ਇਦਾਂ ਹੀ ਹੁੰਦਾ ਬੰਦੇ ਕੋਲੋਂ ਤੁਰਿਆ ਨਾ ਵੀ ਜਾਂਦਾ ਹੋਵੇ ਨਾ, ਕਹਿੰਦਾ ਜੀ ਮੇਰੇ ਪੋਤੇ ਦਾ ਵਿਆਹ, ਭੰਗੜੇ ਦਾ ਇੱਕ ਸਟੈਪ ਤੇ ਮੈਂ ਵੀ ਪਾਉਣਾ ਹੈ ਜੀ। ਤੁਰਿਆ ਨਹੀਂ ਜਾ ਰਿਹਾ, ਪਰ ਖੁਸ਼ੀ ਹੈ ਨਾ, ਖੁਸ਼ੀ। ਮੇਰੀ ਬੇਨਤੀ ਹੈ, ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ ਵੀ, ਹੋਲਾ ਮਹੱਲਾ ਵੀ, ਇਹ ਸਮਾਗਮਾਂ ਨੂੰ ਸਮਰਪਿਤ ਕਰਕੇ ਇਹ ਸਮਾਗਮ ਅੱਜ ਰੱਖੇ ਨੇ। ਤੇ ਪੂਰੀ ਖੁਸ਼ੀ ਦੇ ਨਾਲ ਤੇ ਇੱਕ ਇੱਕ ਚੋਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਕਿਰਪਾ ਕਰਿਓ। ਮੈਂ ਸਾਜ਼ਾਂ ਨੂੰ ਵਿਸ਼ਰਾਮ ਦੇ ਕੇ ਜੀ ਹੁਣ ਤੁਹਾਡੀ ਆਵਾਜ਼ ਸੁਣਨੀ ਜੇ, ਗੱਜ ਕੇ। ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ ਪਾਇਆ, ਗੁਰਵਟ ਭਾਗੀ ਪਾਇਆ, ਐਸਾ ਗੁਰਵਟ ਭਾਗੀ। ਬੋਲੋ ਮੇਰੇ ਵੀਰ ਸਾਰੇ, ਭੈਣਾ ਬੋਲੋ ਜੀ ਗੁਰਵਟ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੋਲੋ ਭੈਣਾ ਧੰਨ ਗੁਰੂ। ਤਿਸ ਗੁਰ ਕੋ ਹੋ ਮਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਤ ਬਲਿਖਾਰਣੇ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ, ਨਾਲ ਹੈ, ਮੇਰੇ ਨਾਲ ਹੈ। ਸਤਿਗੁਰ ਪਿਆਰਾ, ਸੋ ਸਤਿਗੁਰ ਪਿਆਰਾ, 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 ਪਿਆਰਾ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। खंडा जाके हाथ में कल की सोहे शीस। बोलो खंडा जाके हाथ में गज के कल की सो है शीस। सो हमारी रक्षा करे कल की तार जगदीश मेरे नाल है। एथे ओथे बोलो एथे सारे बोलो ओथे सारे बोलो जी एथे ओथे रखवाला 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 एथे ओथे रखवाला प्रभ सतगुर दीन दयाला मेरे नाल है। तू सपनी थाई
जिथे हो जाई साचा सिरजणहार जियो सो सतगुर प्यारा मेरे नाल है चतर चतर वर्ती चतर चक्र भुगते सोया पंसु बंग सर्वदा सर्व जुग दुकालक परणासी दयालक स्वरूप सदा अंग संगे अभंगन विभूति मेरे नाल है साजनड़ा मेरा साजनड़ा बोलोगे उसे तरह गज के साजनड़ा मेरा साजनड़ा साजनड़ा मेरा साजनड़ा बोलो भैणा साजन फिर बोलो गज के निकट खलोएड़ा मेरा साजनड़ा जानियड़ा हर जानियड़ा नैन लोएड़ा हर जानियड़ा सो सतगुर प्यारा मेरे नाल है जिथे जिथे मैनू ले छड़ाई तिस गुर को साबास है जिन हर सोची पाई नानक गुर विटो मारिया जिन हर नाम दिया मेरे मन की आस पुराई गुर वड पागी पाया ऐसा गुर वड पागी पाया गुर वड पागी पाया ऐसा गुर वड पागी पाया बोलो गज के गुर वड गुर की मूरत मन में ध्यान गुर के शब्द मंत्र मन मान गुर के चरण हृदय ले तारो गुर पार परम सदा नमस्कारो मत को परम भूले संसार गुर बिन कोई ना उतरस पार भूले को गुर मार्ग पाया आवर त्याग घर भक्ति लाया जन्म मरण की त्रास मिटाई गुर पूरे की बेअंत बढ़ाई गुर गुर जी गुर ओ गुर जी गुर वड पागी पाया ऐसा गुर वड पागी पाया गुर वड पागी पाया ऐसा गुर वड पागी संगत जी सारे बोलो सारे गुर वड मगर ले भी तन गुरु रामदास जी धन गुरु रामदास जी तन गुरु रामदास जी धन गुरु रामदास जी तन गुरु गोबिंद सिंह साहिब तन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब धन बाबा दीप सिंह जी 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 गुर वड पागी पाया ऐसा गुर वड पागी पाया गुर वड पागी पाया ऐसा गुर वड पागी पाया पाओ गूंजा वाहिगुरु 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 अपने आप ਨੂੰ ਚੈੱਕ ਕਰੋ ਕਿਹੜਾ ਨਹੀਂ ਜਪ ਰਿਹਾ ਵਾਹਿਗੁਰੂ 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 ਸਾਰਾ ਪੰਡਾਲ ਗੂੰਜੇ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ 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 ਤੁਹਾਡੇ ਵਿੱਚ ਗੁਰੂ ਰਾਮਦਾਸ ਜੀ ਬੋਲ ਰਹੇ ਵਾਹਿਗੁਰੂ 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 ਤੁਹਾਡੇ ਵਿੱਚ ਬਾਬਾ ਦੀਪ ਸਿੰਘ ਜੀ ਬੋਲ ਰਹੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ 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 ਅਜੇ ਕਈ ਢਿੱਲੇ ਹੋ ਵਾਹਿਗੁਰੂ 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 ਗੁਰਵਟ ਭਾਗੀ ਪਾਇਆ ਐਸਾ ਗੁਰਵਟ ਭਾਗੀ ਪਾਇਆ ਗੁਰਵਟ ਭਾਗੀ ਪਾਇਆ ਐਸਾ ਗੁਰਵਟ ਭਾਗੀ ਪਾਇਆ। ਸੰਗਤ ਦੀ ਆਵਾਜ਼ ਆਵੇ ਬੋਲੋ ਗੁਰਵਟ ਸ਼ਾਬਾਸ਼। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਪਿਆਰਿਓ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਬੜੀ ਸ਼ਰਧਾ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ। ਸੁਣਿਓ ਮੇਰੀ ਬੇਨਤੀ, ਜਦੋਂ ਇਹ ਦਿਨ ਨਜ਼ਦੀਕ ਆਉਣੇ ਨੇ ਨਾ ਅਗਲੇ ਮਹੀਨੇ, ਇਸ ਤੋਂ ਵੀ ਕਈ ਗੁਣਾ ਚੜ੍ਹਦੀ ਕਲਾ ਨਾਲ ਅਸੀਂ ਪੁਰਬ ਮਨਾਉਣੇ ਨੇ। ਨਗਰ ਕੀਰਤਨ ਵੀ ਕੱਢਣੇ ਨੇ, ਸ਼ਬੀਲਾਂ ਵੀ ਲਾਉਣੀਆਂ, ਲੰਗਰ ਵੀ ਚਲਾਉਣੇ ਨੇ, ਕੀਰਤਨ ਦਰਬਾਰ ਕਰਾਉਣੇ ਨੇ, ਅਖੰਡ ਪਾਠ ਸਾਹਿਬ ਕਰਾਉਣੇ ਨੇ, ਆਤਿਸ਼ਬਾਜ਼ੀ ਚਲਾਉਣੀ, ਸਭ ਕੁਝ ਕਰਨਾ ਆਪਾਂ, ਕਰਨਾ ਵੀ ਚਾਹੀਦਾ। ਸੁਣਿਓ, ਪਰ ਇਹ ਢੰਗਾਂ ਦੇ ਨਾਲ ਕਿ ਸੱਚਮੁੱਚ ਅਸੀਂ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਹਾਂਜੀ, ਇਹ ਤੇ ਬਾਰੀ ਭਗਤੀ ਹੈ, ਬਾਰੀ ਭਗਤੀ, ਬਾਰੀ ਭਗਤੀ। ਲੰਗਰ ਲਾ ਲਏ, ਹਾਂਜੀ, ਨਗਰ ਕੀਰਤਨ ਕੱਢ ਲਏ, ਕੀਰਤਨ ਦਰਬਾਰ ਕਰਾ ਲਏ, ਬਹਿ ਜਾ ਹੋ ਗਈ। ਸੁਣਿਓ ਧਿਆਨ ਨਾਲ, ਲਾਈਟਾਂ ਲਾ ਲੀਆਂ, ਮੋਮਬੱਤੀਆਂ ਜਗਾ ਲੀਆਂ, ਆਤਿਸ਼ਬਾਜ਼ੀ, ਇੱਕ ਸਾਰੀ ਬਾਰੀ ਭਗਤੀ ਏ। ਅਸਲੀਅਤ ਦੇ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਉਣਾ ਪਤਾ ਕੀ ਏ? ਉਹ ਜੋ ਕਲਗੀਧਰ ਪਿਤਾ ਜੀ ਨੇ ਤੈਨੂੰ ਕਿਹਾ ਹੈ ਨਾ, ਥੋੜਾ ਬਹੁਤ ਉਹ ਖਾਲਸ ਬਣਨ ਦੀ ਵੀ ਕੋਸ਼ਿਸ਼ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਥੋੜਾ ਬਹੁਤ ਖਾਲਸ ਬਣਨ ਦੀ ਵੀ ਕੋਸ਼ਿਸ਼ ਕਰ। ਮੈਂ ਥੋੜੇ ਜਿਹੇ ਮਿੰਟਾਂ ਦੇ ਵਿੱਚ ਇੱਕ ਬੇਨਤੀ ਕਰਨੀ। ਖਾਲਸੇ ਦਾ ਸਾਜਨਾ ਦਿਵਸ ਅਸੀਂ ਕਿਉਂ ਮਨਾਉਂਦੇ ਆ? ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤਾ ਹੈ ਨਾ, ਪੰਜ ਪਿਆਰੇ ਬਣਾਏ, ਆਪ ਅੰਮ੍ਰਿਤ ਛਕਿਆ, ਫਿਰ ਸੰਗਤਾਂ ਨੂੰ ਅੰਮ੍ਰਿਤ ਛਕਾਇਆ। ਇਹ ਨਹੀਂ ਹੈ ਨਾ, ਇਹੋ ਹੀ ਹੈ ਨਾ। ਹੁਣ ਆਓ ਜਰਾ ਅੰਦਰ ਵੜੀਏ ਇਸ ਚੀਜ਼ ਦੇ ਅੰਦਰ ਖਾਲਸੇ ਦਾ ਜਨਮ ਦਿਹਾੜਾ ਮਨਾਈਏ। ਪੰਜ ਚੀਜ਼ਾਂ ਦੀ ਵਰਤੋਂ ਕੀਤੀ ਅੰਮ੍ਰਿਤ ਛਕਾਉਣ ਵੇਲੇ, ਪੰਜ ਚੀਜ਼ਾਂ ਦੀ। ਹੁਣ ਧਿਆਨ ਦੇਣਾ, ਮੈਂ ਵਿੱਚੋਂ ਵਿੱਚ ਤੁਹਾਡੇ ਕੋਲੋਂ ਪੁੱਛਣਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਪੰਜ ਚੀਜ਼ਾਂ ਦੀ ਵਰਤੋਂ ਕੀਤੀ ਗਈ ਅੰਮ੍ਰਿਤ ਛਕਾਉਣ ਵੇਲੇ। ਖੰਡਾ, ਬਾਟਾ, ਪਾਣੀ, ਬਾਣੀ ਤੇ ਪਤਾਸੇ। ਪੰਜ ਚੀਜ਼ਾਂ। ਉਹ ਖਾਲਸੇ ਦਾ ਜਨਮ ਦਿਹਾੜਾ ਮਨਾਉਣ ਵਾਲਿਓ, ਇਹ ਪੰਜੇ ਚੀਜ਼ਾਂ ਕੁਝ ਨਾ ਕੁਝ ਆਵਾਜ਼ ਦੇ ਰਹੀਆਂ ਨੇ। ਉਹ ਆਵਾਜ਼ ਨੂੰ ਸੁਣੋ, ਕੱਲਾ ਸੁਣੋ ਨਾ। ਜੋ ਇਹ ਚੀਜ਼ਾਂ ਆਵਾਜ਼ ਦਿੰਦੀਆਂ ਨੇ ਨਾ, ਉਹਨਾਂ ਨੂੰ ਮੰਨਣ ਦਾ ਵੀ ਯਤਨ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਖੰਡਾ ਪਤਾ ਕੀ ਆਵਾਜ਼ ਦਿੰਦਾ? ਖੰਡਾ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਆ ਨਾ, ਖੰਡਾ ਆਵਾਜ਼ ਦਿੰਦਾ ਵੀਰ ਰਸ ਰੱਖ। ਵੀਰ ਰਸ, ਗੱਲ ਗੱਲ ਦੇ ਉੱਤੇ ਖਿਜੂ ਕਰਨਾ, ਕਲਪੀ ਜਾਣਾ, ਗੁੱਸੇ ਦੇ ਵਿੱਚ ਹਰ ਵੇਲੇ ਭਰੇ ਰਹਿਣਾ। ਉਹ ਗੱਲ ਕੁਝ ਹੋਰ ਏ, ਉਹ ਗੱਲ ਕੁਝ ਹੋਰ। ਗੁੱਸਾ ਹੋਰ ਹੁੰਦਾ, ਵੀਰ ਰਸ ਹੋਰ ਹੁੰਦਾ। ਵੀਰ ਰਸ ਜਦੋਂ ਵੀ ਆਏਗਾ ਨਾ, ਕਿਸੇ ਦੇ ਔਗਣਾਂ ਦੇ ਉੱਤੇ ਆਏਗਾ। ਹੁਣ ਸਾਡੇ ਛੋਟੇ ਬੱਚੇ ਨੇ, ਮੰਨ ਲਓ ਅਸੀਂ ਬੱਚੇ ਨੂੰ ਕਿਹਾ, ਪੁੱਤਰਾ ਅੱਜ ਦਿਨ ਚੜ੍ਹਿਆ, ਰਾਤੀ ਸੌਣ ਤੋਂ ਪਹਿਲੇ ਤੂੰ 2 ਪੜ ਜਪਜੀ ਸਾਹਿਬ ਦੇ ਕਰਨੇ ਨੇ। ਉਮਰ ਮੁਤਾਬਕ ਕਹਿਤਾ 5 ਪੜ ਜਪਜੀ ਸਾਹਿਬ ਕਰਨੇ, 1 ਪੜ ਜਪਜੀ ਸਾਹਿਬ ਕਰਨਾ ਕਹਿਤਾ। ਰਾਤ ਜਦੋਂ ਪਈ, ਪੁੱਛਿਆ ਪੁੱਤਰ ਕਰ ਲਏ ਸੀ ਪਾਠ, ਪੜ ਲਈ ਸੀ ਬਾਣੀ? ਉਹ ਕਵੇ ਜੀ ਪੜੀ ਨਹੀਂ। ਤੁਹਾਨੂੰ ਪਤਾ ਹੈ ਇਹਨੇ ਕਾਫੀ ਸਮਾਂ ਗੇਮਾਂ ਖੇਡਣ ਤੇ ਬਤੀਤ ਕੀਤਾ, ਕਾਫੀ ਸਮਾਂ ਟੀਵੀ ਵੇਖਿਆ, ਪੜ੍ਹਾਈ ਦੇ ਨਾਲ ਨਾਲ ਹੋਰ ਬੜਾ ਕੁਝ ਕੀਤਾ, ਕਰ ਸਕਦਾ ਸੀ ਪਰ ਨਹੀਂ ਕੀਤੇ। ਤੇ ਉਸ ਵੇਲੇ ਤੁਸੀਂ ਜੇ ਕਹਿਤਾ ਨਾ, ਪੁੱਤਰਾ ਕੱਲ ਤੋਂ ਤੂੰ ਜੇ ਤੂੰ 2 ਪੜ ਜਪਜੀ ਸਾਹਿਬ ਦਾ ਨਾ ਕੀਤੇ, ਤੈਨੂੰ ਰੋਟੀ ਨਹੀਂ ਦੇਣੀ।
ਸੁਣਿਓ ਦੇਣੀ ਹੈ ਭਾਵੇਂ। ਵੈਸੇ ਵੀਰ ਰਸ ਦੇ ਵਿੱਚ ਇੰਨੀ ਗੱਲ ਕਹਿਤੀ, ਬੇਟਾ ਜੇ ਤੂੰ ਇਦਾਂ ਨਾ ਕੀਤਾ ਕੱਲ ਤੋਂ ਤੇਰੀ ਇਹ ਸਜ਼ਾ ਲੱਗੇਗੀ, ਜਾਂ ਫਲਾਣੀ ਚੀਜ਼ ਜਿਹੜੀ ਤੈਨੂੰ ਮੈਂ ਲੈ ਕੇ ਦੇਣੀ ਨਾ ਉਹ ਚੀਜ਼ ਕੈਨਸਲ ਕਰਤੀ ਤੇਰੀ ਮੈਂ। ਪਹਿਲੇ 2 ਪਾਠ ਕਰ। ਹੁਣ ਇਹ ਤੁਸੀਂ ਕੀਤੀ ਇਹ ਗੱਲ, ਰੋਟੀ ਬੰਦ ਨਹੀਂ ਕਰਨੀ, ਹੋਰ ਕੋਈ ਆਪਾਂ ਦੂਜੀ ਤਰ੍ਹਾਂ ਦੀ ਸਖਤਾਈ ਨਹੀਂ ਕਰਨੀ, ਸਿਰਫ ਬੋਲਾਂ 'ਚ ਲਿਆਂਦੀ ਗੱਲ, ਬੋਲਾਂ ਦੇ ਵਿੱਚ ਕਿ ਬੱਚਾ ਬਾਣੀ ਨਾਲ ਜੁੜ ਜੇ। ਹੁਣ ਤੁਸੀਂ ਇਸ ਢੰਗ ਦੇ ਨਾਲ ਜਦੋਂ ਉਹਨੂੰ ਵੀਰ ਰਸ ਦੇ ਵਿੱਚ ਟੋਕਿਆ ਨਾ, ਉਹ ਤੇਰਾ ਵੀਰ ਰਸ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜਨ ਵਾਲਾ ਬਣ ਗਿਆ। ਗੁੱਸਾ ਕੁਝ ਹੋਰ ਹੈ, ਵੀਰ ਰਸ ਕੁਝ ਹੋਰ ਹੈ। ਮੈਂ ਉਹ ਗੱਲ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਮੈਂ ਬੇਨਤੀ ਕਰਦਾ ਜਾਵਾਂ, ਜਿੰਨੇ ਅਸੀਂ ਸੁਣ ਰਹੇ ਆ ਨਾ, ਹਜ਼ਾਰਾਂ ਲਾਈਵ ਦੇ ਮਾਧਿਅਮ ਰਾਹੀਂ ਵੀ ਇਸ ਵੇਲੇ ਜੁੜੇ ਨੇ, ਇੱਕ ਮੇਰੀ ਬੇਨਤੀ ਜੇ, 3 ਤਰ੍ਹਾਂ ਦੀ ਦੁਨੀਆ ਵਿੱਚ ਅਸੀਂ ਵਿਚਰਦੇ ਆ ਰੋਜ਼। 3 ਤਰ੍ਹਾਂ ਦੀ ਦੁਨੀਆ 'ਚ, ਘਰੇਲੂ ਦੁਨੀਆ, ਸਮਾਜਿਕ ਦੁਨੀਆ ਤੇ ਧਾਰਮਿਕ ਦੁਨੀਆ। ਫਿਰ ਮੈਂ ਦੁਹਰਾ ਰਿਹਾ, ਘਰੇਲੂ ਦੁਨੀਆ, ਅਸੀਂ ਇੱਥੋਂ ਸਮਾਪਤੀ ਤੋਂ ਬਾਅਦ ਥੋੜੇ ਮਿੰਟਾਂ ਬਾਅਦ ਜਦੋਂ ਉੱਠਣਾ, ਕਿੱਥੇ ਜਾਣਾ? ਆਪਣੇ ਆਪਣੇ ਘਰਾਂ 'ਚ ਜਾਣਾ ਨਾ। ਘਰੇਲੂ ਦੁਨੀਆ, ਪਤਨੀ ਨਾਲ ਬਹਿਣਾ, ਬੱਚਿਆਂ ਨਾਲ ਬਹਿਣਾ, ਮਾਪਿਆਂ ਨਾਲ ਬਹਿਣਾ, ਭੈਣ ਭਾਈਆਂ ਨਾਲ ਬਹਿਣਾ, ਦੁੱਖ ਸੁੱਖ ਸਾਂਝੇ ਕਰਨੇ, ਉਹ ਘਰੇਲੂ ਦੁਨੀਆ। ਘਰੇਲੂ ਦੁਨੀਆ ਦੇ ਵਿੱਚ ਹਰ ਹਾਲ ਦੇ ਵਿੱਚ ਐਡਜਸਟਮੈਂਟ ਕਰਨੀ ਸਿਖਾਈ ਹੈ ਮਾਰਨ ਨੇ। ਐਡਜਸਟਮੈਂਟ, ਜੇ ਪਤੀ ਪਤਨੀ ਦੀ ਨਹੀਂ ਬਣ ਰਹੀ, ਤਲਾਕ ਨਹੀਂ, ਐਡਜਸਟਮੈਂਟ ਕਰ, ਅਰਦਾਸਾਂ ਕਰ, ਨਿਤਨੇਮ ਵਧਾ। ਨਿਤਨੇਮ ਅੱਜ ਕੱਲ ਤੇ ਦਿਲਾਂ ਦੇ ਦਾਇਰੇ ਬੜੇ ਛੋਟੇ ਨੇ। ਪੁਰਾਣੇ ਬਜ਼ੁਰਗਾਂ ਵੱਲ ਵੇਖੋ, 60-60 ਸਾਲ ਕੱਟ ਲਏ, ਲੜਾਈ ਝਗੜੇ ਵੀ ਹੁੰਦੇ ਰਹੇ, ਪਰ 60-60 ਸਾਲ ਬਤੀਤ ਹੋ ਗਏ ਵਿਆਹ ਸ਼ਾਦੀ ਨੂੰ, ਕੱਟ ਲਿਆ ਸਮਾਂ। ਅੱਜ ਕੀ ਹੈ? ਨਿੱਕੀ ਜਿਹੀ ਗੱਲ ਘਰ ਵਾਲੇ ਨੇ ਕੀਤੀ ਜਾਂ ਘਰ ਵਾਲੀ ਨੇ ਕੀਤੀ, ਬਸ ਉਸੇ ਵੇਲੇ ਘਰਾਂ 'ਚ ਫੋਨ ਖੜਕ ਗਏ, ਚਲੋ ਜੀ ਅਸੀਂ ਧੀ ਨਹੀਂ ਭੇਜਣੀ, ਉਹ ਕਹਿੰਦੇ ਜੀ ਕਰੋ ਜੀ ਕੱਲ ਤਲਾਕ। ਇਦਾਂ ਹੋ ਰਿਹਾ, ਦਿਲਾਂ ਦੇ ਦਾਇਰੇ ਛੋਟੇ ਹੋ ਰਹੇ। ਪਰ ਮਹਾਰਾਜ ਨੇ ਸਾਨੂੰ ਇਹ ਨਹੀਂ ਸਿਖਾਇਆ। ਘਰੇਲੂ ਦੁਨੀਆ ਦੇ ਵਿੱਚ ਹਰ ਹਾਲ 'ਚ ਐਡਜਸਟਮੈਂਟ ਕਰਨੀ ਹੈ। ਇੱਕ ਜੀ ਦੀ ਦੂਜੇ ਜੀ ਨਾਲ ਨਹੀਂ ਨਾ ਬਣ ਰਹੀ, ਨਿਤਨੇਮ ਵਧਾ ਕੇ ਉਹਦੀ ਅਰਦਾਸ ਕਰ, ਮਹਾਰਾਜ ਇਹਨੂੰ ਸੁਮਤ ਦੇ, ਇਹਦੇ ਤੇ ਕਿਰਪਾ ਕਰ, ਪਰ ਵਖਰੇਵਾ ਨਹੀਂ। ਸਮਾਜਿਕ ਦੁਨੀਆ, ਘਰੇਲੂ ਦੁਨੀਆ 'ਚ ਹਰ ਹਾਲ 'ਚ ਐਡਜਸਟਮੈਂਟ। ਸਮਾਜਿਕ ਦੁਨੀਆ 'ਚ ਤੇਰੇ ਕ੍ਰੋਧ ਦੀ ਅਲੱਗ ਸੀਮਾ ਹੈ। ਉਹ ਪਤਾ ਕੀ, 100 ਵਾਰੀ ਮੰਨ ਲੈ ਤੇਰੇ ਨਾਲ ਕੋਈ ਬੁਰਾਈ ਕਰ ਰਿਹਾ, ਗਲਤ ਕਰ ਰਿਹਾ, ਜਰ ਜਰ, ਕੋਈ ਨਹੀਂ, ਜਰ ਲੈ, ਜਰ ਲੈ, ਜਰ ਲੈ, ਜਰ ਲੈ, ਹੋਰ ਜਰ, ਹੋਰ ਜਰ। ਪਰ ਜੇ 121ਵੀਂ ਵਾਰੀ ਹੋ ਗਿਆ ਨਾ ਕੰਮ, ਉਸ ਤੋਂ ਬਾਅਦ ਜਵਾਬ ਦੇਣਾ ਤੇਰਾ ਧਰਮ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਵਾਬ ਦੇਣਾ ਉਸ ਤੋਂ ਬਾਅਦ ਤੇਰਾ ਧਰਮ ਬਣ ਗਿਆ। ਧਰਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਹਿਆ, ਤੱਤੀ ਰੇਤ ਵੀ ਸਿਰ ਤੇ ਪਵਾਈ, ਹਾਂਜੀ, ਉਬਲਦੀਆਂ ਦੇਗਾਂ 'ਚ ਵੀ ਉਬਾਲੇ ਖਾਦੇ, ਕਿੰਨੇ ਜ਼ੁਲਮ ਸਹੇ। ਪਰ ਜਦੋਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਈਂ ਦਾ ਸਮਾਂ ਆਇਆ, ਉਹਨਾਂ ਨੇ ਵੇਖਿਆ ਤੇ ਜ਼ੁਲਮਾਂ ਦੀ ਹੱਦ ਟੱਪ ਚੁੱਕੀ ਹੈ। ਚੰਦੂ ਨੂੰ ਨੱਕ ਦੇ ਵਿੱਚ ਨਕੇਲ ਪਾ ਕੇ ਗਲੀਆਂ 'ਚ ਘੜੀਸਿਆ ਵੀ ਹੈ। ਫਿਰ ਹਾਂਜੀ 100 ਵਾਰੀ ਸਿਆ, ਉਸ ਤੋਂ ਬਾਅਦ ਜਵਾਬ ਦੇਣਾ ਧਰਮ ਹੈ। ਤੇ ਤੀਜੀ ਹੁੰਦੀ ਹੈ ਧਾਰਮਿਕ ਦੁਨੀਆ। ਧਾਰਮਿਕ ਦੁਨੀਆ ਦੇ ਵਿੱਚ ਵੀ ਕ੍ਰੋਧ ਨਾਂ ਦੀ ਕੋਈ ਚੀਜ਼ ਨਹੀਂ। ਇੱਕ ਸਭਾ ਸੁਸਾਇਟੀ ਦੀ ਦੂਜੀ ਸਭਾ ਸੁਸਾਇਟੀ ਨਾਲ ਨਹੀਂ ਬਣਦੀ। ਇੱਕ ਕੀਰਤਨੀਏ ਦੇ ਵਿਚਾਰ ਦੂਜੇ ਕੀਰਤਨੀਏ ਨਾਲ ਨਹੀਂ ਰਲ ਰਹੇ। ਇੱਕ ਕਥਾਵਾਚਕ ਦੀ ਵਿਚਾਰ ਦੂਜੇ ਕਥਾਵਾਚਕ ਨਾਲ ਨਹੀਂ ਰਲ ਰਹੀ। ਇੱਕ ਪ੍ਰਧਾਨ ਦੀ ਦੂਜੇ ਪ੍ਰਧਾਨ ਨਾਲ ਨਹੀਂ ਬਣਦੀ। ਸੁਣਿਓ ਧਿਆਨ ਨਾਲ, ਕਰਨਾ ਕੀ ਹੈ? ਪੱਗਾਂ ਲਾਉਣੀਆਂ, ਲੜਾਈ ਝਗੜੇ ਕਰਨੇ, ਗੁਰੂ ਦੀ ਹਜ਼ੂਰੀ 'ਚ ਕਿਰਪਾਨਾਂ ਕੱਢਣੀਆਂ ਨਹੀਂ। ਉਸ ਵੇਲੇ ਪਤਾ ਕੀ ਕਰਨਾ ਹੈ? ਗੁਰਮੁਖ ਬੈਸੋ ਸਫਾ ਵਿਛਾਏ। ਉਹ ਪਿਆਰ ਨਾਲ ਗੁਰੂ ਦੀ ਹਜ਼ੂਰੀ 'ਚ ਬਹਿ ਜਾ। ਜੋ ਤੇਰੇ ਮਨ ਮੁਟਾਵ ਨੇ, ਵਿਚਾਰ ਦੇ ਨਾਲ ਉਹਨਾਂ ਮਨ ਮੁਟਾਵਾਂ ਨੂੰ ਦੂਰ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸ਼ਾਇਦ ਕਈ ਸਮਝ ਗਏ ਹੋਣ ਇਹ ਗੱਲ ਨੂੰ, ਜਿਹੜੇ ਨਾ ਸਮਝ ਪਾਏ ਹੋਣ ਵਾਰ-ਵਾਰ YouTube ਤੇ ਜਾ ਕੇ ਚੀਜ਼ਾਂ ਨੂੰ ਸੁਣਿਓ। ਜਿਉਂ-ਜਿਉਂ ਸੁਣੋਗੇ ਤਿਉਂ-ਤਿਉਂ ਨਵਾਂ ਕੁਝ ਲੱਭੇਗਾ, ਤਿਉਂ-ਤਿਉਂ ਨਵੀਂ ਚੀਜ਼ ਲੱਭੇਗੀ ਤੁਹਾਨੂੰ। ਹੈ ਜੀ, ਖੰਡਾ ਵੀਰ ਰਸ ਕਹਿ ਰਿਹਾ, ਵੀਰ ਰਸ ਰੱਖ। ਸੌਖੇ ਲਫ਼ਜ਼ਾਂ 'ਚ ਸਮਝਾਵਾਂ ਹੋਰ, ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਸੱਪ ਡੰਗ ਨਾ ਮਾਰੇ ਪਰ ਫੁੰਕਾਰਾ ਵੀ ਨਾ ਛੱਡੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਡੰਗ ਨਹੀਂ ਮਾਰਨਾ ਪਰ ਫੁੰਕਾਰਾ ਵੀ ਨਹੀਂ ਛੱਡਣਾ। ਇਹ ਹੈ ਵੀਰ ਰਸ। ਐਵੇਂ ਡੰਗ ਮਾਰਦਾ ਫਿਰੇ, ਐਵੇਂ ਪੱਗਾਂ ਲਾਉਂਦਾ ਫਿਰੇ, ਐਵੇਂ ਲੜਾਈ ਝਗੜੇ, ਮੈਂ ਵੱਡਾ, ਮੈਂ ਵੱਡਾ, ਮੈਂ ਵੱਡਾ, ਉਹ ਗਲਤ ਹੈ। ਫੁੰਕਾਰਾ ਰੱਖ, ਡੰਗ ਨਾ ਮਾਰ। ਜੀ
ਖੰਡਾ ਕਹਿੰਦਾ ਵੀਰ ਰਸ ਰੱਖ, ਬਾਟਾ ਕਹਿੰਦਾ ਵੱਡਾ ਹਿਰਦਾ ਰੱਖ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵੱਡਾ ਹਿਰਦਾ ਰੱਖ, ਵੱਡਾ ਹਿਰਦਾ। ਇਹ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਲੋਕ ਕੀ ਕਰਦੇ ਸੀ? ਧੂਣੀਆਂ ਤਪਾਉਂਦੇ ਸੀ, ਜੰਗਲਾਂ 'ਚ ਜਾ ਕੇ ਭਗਤੀ ਕਰਦੇ ਸੀ, ਕਿੰਨੇ ਕਿੰਨੇ ਸਾਲ ਬੈਠੇ ਰਹਿਣਾ। ਤੇ ਕਹਿੰਦੇ ਗ੍ਰਸਤੀਆਂ ਲਈ ਕਿਹੜੀ ਬੰਦਗੀ ਹੈ? ਗ੍ਰਸਤੀਆਂ ਦਾ ਕਿਹੜਾ ਜਪ ਤਪ ਹੈ? ਕਹਿੰਦੇ ਗ੍ਰਸਤੀਆਂ ਦਾ ਜਪ ਤਪ ਪਤਾ ਕੀ ਹੈ? ਕਹਿੰਦੇ ਕਿਸੇ ਦੇ ਬੋਲ ਕਬੋਲ ਸਹਾਰ ਲੈਣਾ, ਇਹ ਤਪਾਂ ਸਿਰ ਤਪ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਸੇ ਦੇ ਬੋਲ ਕਬੋਲ ਸਹਾਰ ਲੈਣਾ। ਅਸੀਂ ਤੇ ਡਾਂਗਾ ਪਹਿਲੇ ਗੱਡੀਆਂ ਹੁੰਦੀਆਂ ਨੇ, ਇੱਕ ਗੱਲ ਕਰੇ ਸਹੀ ਆਪਾਂ 100 ਸੁਣਾਉਣੀਆਂ ਨਹੀਂ। ਕਿਸੇ ਦੇ ਬੋਲ ਕਬੋਲ ਸਹਾਰਨਾ, ਤਪਾਂ ਸਿਰ ਤਪੇ, ਤਪਾਂ ਸਿਰ ਸਹਾਰ ਲਿਆ ਕੋਈ ਨਹੀਂ। ਸਹਾਰਨ ਵਾਲੇ ਵੱਲ ਗੁਰੂ ਦੀ ਨਜ਼ਰ ਹੋ ਜਾਂਦੀ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ। ਵੱਡਾ ਕਹਿੰਦਾ ਵੱਡਾ ਹਿਰਦਾ ਰੱਖ, ਜੋ ਤੈਂ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ। ਵੱਡਾ ਹਿਰਦਾ ਰੱਖ। ਬਾਬਾ ਸਾਹਿਬ ਸਿੰਘ ਜੀ ਬੇਦੀ ਕਾਨੂੰਵਾਨ ਦੇ ਜੰਗਲਾਂ ਦੇ ਵਿੱਚ ਦੀਨ ਮੁਹੰਮਦ ਆਇਆ ਸੀ ਉਹਨਾਂ ਨੂੰ ਫੜਨ ਵਾਸਤੇ ਕਿ ਮੈਂ ਇਹਨਾਂ ਨੂੰ ਫੜ ਕੇ ਨਾ ਸਰਕਾਰ ਦੇ ਕੋਲ ਪੇਸ਼ ਕਰਨਾ ਹੈ ਤੇ ਵੱਡਾ ਇਨਾਮ ਲੈਣਾ ਹੈ। ਸੁਣਨ ਵਾਲੀ ਗੱਲ ਜੇ ਮੈਂ ਮੇਨ ਟੂ ਦੀ ਪੁਆਇੰਟ ਗੱਲ ਕਰਨੀ ਬਸ। ਉਹ ਜਦੋਂ ਫੜਨ ਆਇਆ ਨਾ, ਮਹਾਂਪੁਰਸ਼ ਤੁਰਦੇ ਜਾ ਰਹੇ ਤੇ ਉਹਨਾਂ ਦਾ ਪਿੱਛਾ ਕਰਨ ਲੱਗ ਪਿਆ, ਤਲਵਾਰ ਕੱਢ ਲਈ, ਇਹਨਾਂ ਨੂੰ ਫੜ ਲੈਣਾ ਅੱਜ। ਤੇ ਅਚਾਨਕ ਕੀ ਵੇਖਦਾ, ਅੱਗੇ ਛੋਟਾ ਜਿਹਾ ਤਲਾਬ ਹੈ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਨਾ ਤਲਾਬ ਦੇ ਵਿੱਚ ਇੱਕ ਜ਼ਰੀਲਾ ਬਿੱਛੂ ਡੁੱਬਦਾ ਤੇ ਆਪਣੇ ਹੱਥਾਂ ਦੇ ਨਾਲ ਬਾਹਰ ਕੱਢ ਰਹੇ ਨੇ, ਹੱਥਾਂ ਨਾਲ ਬਾਹਰ। ਹੁਣ ਬਿੱਛੂ ਨੇ ਮਾਰਿਆ ਡੰਗ ਜ਼ੋਰ ਦੀ, ਹੱਥ ਕੰਬ ਗਿਆ, ਡਿੱਗ ਪਿਆ। ਫਿਰ ਮਹਾਂਪੁਰਖਾਂ ਨੇ ਦੂਜੀ ਵਾਰੀ ਕੱਢਿਆ, ਤੀਜੀ ਵਾਰੀ ਕੱਢਿਆ, ਉਹਦਾ ਹੱਥ ਮਹਾਂਪੁਰਸ਼ਾਂ ਦਾ ਹੱਥ ਕੰਬੀ ਜਾਂਦਾ, ਉਹ ਡਿੱਗੀ ਜਾਂਦਾ। ਸੁਣਿਓ ਧਿਆਨ ਨਾਲ। ਤੇ ਤੀਜੀ ਚੌਥੀ ਵਾਰੀ ਨਾ ਇਹ ਦੀਨ ਮੁਹੰਮਦ ਜਿਹੜਾ ਫੜਨ ਆਇਆ ਨਾ, ਪਤਾ ਕੀ ਕਹਿੰਦਾ? ਤਲਵਾਰ ਤੇ ਅੰਦਰ ਪਾ ਲਈ। ਪ੍ਰਭਾਵਿਤ ਹੋਇਆ ਬੜਾ, ਤਲਵਾਰ ਪਾ ਲਈ ਅੰਦਰ। ਤੇ ਪਤਾ ਕੀ ਕਹਿੰਦਾ? ਕਹਿੰਦਾ ਬਜ਼ੁਰਗੋ ਇਹ ਕੀ ਕਰਦੇ ਹੋ? ਬਿੱਛੂ ਤੁਸੀਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ, ਤੁਹਾਨੂੰ ਡੰਗ ਮਾਰਦਾ। ਤੇ ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਪੁੱਤਰਾ ਇੱਕ ਗੱਲ ਦੱਸ, ਇਹ ਡੰਗ ਕਿਉਂ ਮਾਰਦਾ? ਕਹਿੰਦੇ ਜੀ ਇਹਦਾ ਸੁਭਾਅ ਹੀ ਡੰਗ ਮਾਰਨਾ, ਇਹਨੂੰ ਥੋੜੀ ਪਤਾ ਤੁਸੀਂ ਬਚਾ ਰਹੇ, ਇਹਦਾ ਸੁਭਾਅ ਹੀ ਡੰਗ ਮਾਰਨਾ ਹੈ। ਤੇ ਹੱਸ ਪਏ, ਕਹਿੰਦੇ ਇੱਕ ਜ਼ਰੀਲਾ ਬਿੱਛੂ ਹੋ ਕੇ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਸਕਦਾ, ਤੇ ਮੈਂ ਆਪਣਾ ਇਹਨੂੰ ਬਚਾਉਣ ਵਾਲਾ ਪਰਉਪਕਾਰੀ ਸੁਭਾਅ ਕਿਵੇਂ ਛੱਡਦੇ ਆ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਦਾਂ ਨਹੀਂ, ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਜੇ। ਬਾਟਾ ਕਹਿੰਦਾ ਵੱਡਾ ਹਿਰਦਾ ਰੱਖ, ਜਰਨ ਸ਼ਕਤੀ ਰੱਖ, ਜਰਨ ਸ਼ਕਤੀ, ਜਰਨ ਸ਼ਕਤੀ। ਜਦੋਂ ਚਰਨਾ ਸਿੱਖ ਜਾਏਗਾ ਨਾ, ਗੁਰੂ ਰਾਮਦਾਸ ਦੀ ਨਜ਼ਰ ਹੋਰ ਤੇਰੇ ਵੱਲ ਆਉਣੀ ਸ਼ੁਰੂ ਹੋ ਜਾਏਗੀ। ਜਦੋਂ ਚਰਨਾ ਸਿੱਖ ਲੇਗਾ ਨਾ, ਬਾਬਾ ਦੀਪ ਸਿੰਘ ਹੋਰ ਤੇਰੇ ਨਾਲ ਬਹਿਣ ਲੱਗ ਪੈਣਗੇ। ਜਰਨ ਸ਼ਕਤੀ ਰੱਖ। ਇਹ ਬਾਟਾ ਕਹਿੰਦਾ ਵੱਡਾ ਹਿਰਦਾ ਰੱਖ, ਵੱਡਾ ਹਿਰਦਾ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਵਾਰੀ ਪੁੱਛ ਲੈ, ਚੜ੍ਹਦੀ ਕਲਾ 'ਚ ਓ ਸਤਿ ਸ਼੍ਰੀ ਅਕਾਲ। 15 ਹੱਦ 20 ਮਿੰਟ ਮੈਂ ਤੁਹਾਡੇ ਹੋਰ ਲੈਣੇ, ਵੱਧ ਟਾਈਮ ਨਹੀਂ ਮੈਂ ਲੈਣਾ, ਬਸ ਇੰਨਾ ਹੀ ਸਮਾਂ। ਕਾਇਮ ਹੋ ਕੇ ਬੈਠੋ ਚੜ੍ਹਦੀ ਕਲਾ ਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਵੱਡਾ ਹਿਰਦਾ ਰੱਖ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੱਸੋ ਆਪਣੀ ਬੱਚੀ ਬੀਬੀ ਭਾਨੀ ਨੂੰ ਕੀ ਸਿਖਾਇਆ ਸੀ? ਜਦੋਂ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੋਇਆ ਤੇ ਕੀ ਸਿਖਾਇਆ ਸੀ? ਪੁੱਤਰ 3 ਭੱਬੇ ਲੈ ਜਾ ਆਪਣੇ ਨਾਲ। ਗੁਰੂ ਪਿਤਾ 3 ਭੱਬੇ? ਕਹਿੰਦੇ ਹਾਂ। ਪਹਿਲਾ ਭੱਬਾ ਭੁੱਲ ਗਈ ਜੀ, ਇਹ ਭੱਬਾ ਲੈ ਕੇ ਜਾ। ਜੇ ਮੰਨ ਲੈ ਕਿਸੇ ਵੱਡੇ ਵਡੇਰੇ ਨੇ ਕਹਿ ਦਿੱਤਾ ਨਾ ਤੇਰੇ ਕੋਲੋਂ ਗਲਤੀ ਹੋਈ ਏ, ਗਲਤੀ ਮੰਨ ਲੈ ਨਹੀਂ ਵੀ ਹੋਈ, ਉਸ ਵੇਲੇ ਜਵਾਬ ਨਹੀਂ ਦੇਣਾ ਕਿ ਮੈਂ ਥੋੜੀ ਇਦਾਂ ਕੀਤਾ ਉਹਨੇ ਕੀਤਾ। ਕਹਿੰਦੇ ਉਸੇ ਵੇਲੇ ਕਹਿ ਦੇਣਾ ਭੁੱਲ ਗਈ ਆ ਜੀ। ਜਦੋਂ ਮਾਹੌਲ ਠੰਡਾ ਹੋ ਗਿਆ ਉਦੋਂ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ, ਗੱਲ ਇਦਾਂ ਨਹੀਂ ਇਦਾਂ ਹੋਈ ਸੀ, ਘਰ 'ਚ ਕਲੇਸ਼ ਨਾ ਵਧੇ ਤਾਂ ਮੈਂ ਕਹਿਤਾ ਸੀ ਭੁੱਲ ਗਈ, ਪਰ ਹੋਇਆ ਇਦਾਂ ਨਹੀਂ ਸੀ। ਕਿੰਨਾ ਵੱਡਾ ਵਿਪਤਾ ਦਾ ਆਉਣ ਵਾਲਾ ਸਮਾਂ ਟਲ ਸਕਦਾ ਹੈ।
ਹੈ ਜੀ। ਭੱਬਾ ਭੁੱਲ ਗਈ ਜੀ। ਇਹ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਪਤਨੀ ਪਤੀ ਅੱਗੇ, ਸਿੱਖ ਗੁਰੂ ਅੱਗੇ, ਸੇਵਾਦਾਰ ਮੁਰਸ਼ਿਦ ਅੱਗੇ, ਬੱਚੇ ਆਪਣੇ ਮਾਤਾ ਪਿਤਾ ਅੱਗੇ, ਇਹ ਤਿੰਨ ਭੱਬੇ ਜ਼ਰੂਰ ਪੜਨ। ਭੱਬਾ ਭੁੱਲ ਗਈ ਜੀ। ਪਹਿਲਾ ਭੱਬਾ ਕਿਹੜਾ ਭੱਬਾ? ਭੱਬਾ ਬੋਲੋ, ਭੱਬਾ। ਲੱਗਦਾ ਤੁਸੀਂ ਇਹੋ ਹੀ ਭੁੱਲ ਗਏ ਹੋ। ਪਹਿਲਾ ਭੱਬਾ, ਭੱਬਾ ਨਹੀਂ, ਆਵਾਜ਼ ਆ ਰਹੀ ਪਰ ਥੋੜੀ ਆ ਰਹੀ ਹੈ। ਪਹਿਲਾ ਭੱਬਾ, ਭੱਬਾ, ਹਾਂ ਭੁੱਲ ਗਈ ਜੀ ਜਾਂ ਭੁੱਲ ਗਿਆ ਜੀ, ਹੈ ਜੀ। ਪਹਿਲਾ ਭੱਬਾ। ਦੂਜਾ ਭੱਬਾ, ਭੱਬਾ ਭਲਾ ਜੀ। ਦੂਜਾ ਭੱਬਾ ਭਲਾ ਜੀ, ਭਲਾ ਜੀ। ਫਿਰ ਬੋਲੋ, ਦੂਜਾ ਭੱਬਾ ਭਲਾ ਜੀ। ਉਧਰੋਂ ਆਵਾਜ਼ ਆ ਰਹੀ ਉੱਚੀ, ਤੁਹਾਡੀ ਆਵਾਜ਼ ਘੱਟ ਹੈ, ਹੈ ਜੀ। ਮੈਂ ਕਈ ਗੁਰਮੁਖ ਪਿਆਰੇ ਵੇਖ ਰਹੇ ਆ ਬੈਠੇ ਸੰਗਤ 'ਚ ਨੇ, ਆ ਉੱਤੇ ਹੀ ਵੇਖੀ ਜਾਂਦੇ ਇਦਾਂ। ਉਹ ਚਿਹਰਿਆਂ ਵੱਲ ਵੇਖ ਕੇ ਨਾ ਪਤਾ ਲੱਗ ਜਾਂਦਾ, ਘਰੋਂ ਲੱਗਦਾ ਲੜਾਈ ਝਗੜਾ ਹੋ ਗਈ, ਇੱਥੇ ਬੈਠੇ ਨੇ। ਜੇ ਇਹੋ ਜੀ ਗੱਲ ਕੋਈ ਨਹੀਂ ਨਾ ਤੇ ਫਿਰ ਜ਼ੋਰ ਲਾਓ ਤੇ ਗੱਜ ਕੇ ਕਹੋ, ਪਹਿਲਾ ਭੱਬਾ, ਭੱਬਾ, ਹਾਂ। ਦੂਜਾ ਭੱਬਾ, ਭੱਬਾ ਭਲਾ ਜੀ। ਭਲਾ ਜੀ। ਭਲਾ ਜੀ ਦਾ ਕੀ ਮਤਲਬ? ਮੰਨ ਲਓ ਜੇ ਕਿਸੇ ਨੇ ਕਹਿਤਾ ਇਹ ਕੰਮ ਕਰੋ, ਉਸੇ ਵੇਲੇ ਠਾ ਜਵਾਬ ਨਹੀਂ ਦੇਣਾ। ਮੈਨੂੰ ਹੀ ਕਹੀ ਜਾਂਦੇ ਨੇ, ਦੂਜਾ ਭਰਾ ਵੀ ਤੇ ਬੈਠਾ, ਦੂਜੀ ਭੈਣ ਵੀ ਤੇ ਬੈਠੀ, ਉਹਨੂੰ ਕਿਉਂ ਨਹੀਂ ਕਹਿੰਦੇ? ਸਾਰੇ ਕੰਮ ਮੈਨੂੰ ਕਹੀ ਜਾਂਦੇ। ਅਸੀਂ ਕਈ ਵਾਰ ਕਰਦੇ ਆ ਬੱਚੇ ਇਦਾਂ ਜੀ, ਸਾਨੂੰ ਹੀ ਕਹੀ ਜਾਂਦੇ ਕੰਮ। ਜਦੋਂ ਕੋਈ ਵੱਡੇ ਵਡੇਰੇ ਨੇ ਕੋਈ ਕੰਮ ਕਿਹਾ ਨਾ, ਉਸ ਵੇਲੇ ਆਪਣੇ ਮਾਈਂਡ 'ਚ ਰੱਖੋ, ਸ਼ੁਕਰ ਹੈ ਵੱਡਿਆਂ ਦੀ ਨਿਗਾਹ ਵਿੱਚ ਮੈਂ ਹਾਂ, ਸ਼ੁਕਰ ਹੈ ਮੈਨੂੰ ਤਾਂ ਹੀ ਕੰਮ ਕਹਿ ਰਹੇ, ਮੈਂ ਉਹਨਾਂ ਦੀ ਨਿਗਾਹ 'ਚ ਹਾਂ। ਤੇ ਜੇ ਮੰਨ ਲਓ ਕੰਮ ਕਰਨ ਦਾ ਨਹੀਂ ਵੀ ਦਿਲ ਕਰਦਾ ਨਾ, ਠਾ ਜਵਾਬ ਨਾ ਦਿਓ, ਉਹ ਭਲਾ ਜੀ ਕਰਦੀ ਹੈ ਜਾਂ ਕਰਦਾ, ਭਾਵੇਂ ਕੀਤਾ 10 ਮਿੰਟ ਬਾਅਦ, ਪਰ ਜਵਾਬ ਨਾ ਦਿਓ। ਕਿੱਡਾ ਵੱਡਾ ਬਿਪਤਾ ਦਾ ਸਮਾਂ ਟਲ ਜਾਏਗਾ। 2 ਮਿੰਟ ਦੀ ਰੱਖੀਏ ਨਿਮਰਤਾ, 2 ਮਿੰਟ ਦਾ ਰੱਖਿਆ ਵੱਡਾ ਖਿਰਦਾ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਘਰ ਵਿੱਚ ਆਉਣ ਵਾਲਾ ਵੱਡੇ ਤੋਂ ਵੱਡਾ ਬਿਪਤਾ ਦਾ ਸਮਾਂ ਟਲ ਸਕਦਾ ਹੈ। ਭੱਬਾ ਭੁੱਲ ਗਈ ਜੀ। ਦੂਜਾ ਭੱਬਾ, ਭੱਬਾ ਭਲਾ ਜੀ। ਤੀਜਾ ਭੱਬਾ ਹੁੰਦਾ ਭੱਬਾ ਭਾਣਾ ਜੀ। 2 ਭੱਬਿਆਂ ਦਾ ਤਲਕ ਸਾਡੀ ਜ਼ੁਬਾਨ ਦੇ ਨਾਲ। ਜ਼ੁਬਾਨ ਤੋਂ ਕਹਿਣਾ ਭੁੱਲ ਗਿਆ ਜੀ, ਜ਼ੁਬਾਨ ਤੋਂ ਕਹਿਣਾ ਭਲਾ ਜੀ। 2 ਭੱਬੇ ਆ ਜਾਣ, ਤੀਜਾ ਆਟੋਮੈਟਿਕ ਆਉਣਾ ਸ਼ੁਰੂ ਹੋ ਜਾਂਦਾ ਹੈ। ਦੋਨਾਂ ਦੀ ਕਮਾਈ ਸ਼ੁਰੂ ਤੇ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਵੱਡਾ ਰਾਮਦਾਸ ਖਿਰਦਾ ਰੱਖਣਾ ਹੈ। ਖੰਡਾ ਕਹਿੰਦਾ ਵੀਰ ਰਸ ਰੱਖ, ਬਾਟਾ ਕਹਿੰਦਾ ਵੱਡਾ ਖਿਰਦਾ ਰੱਖ, ਪਾਣੀ ਕਹਿੰਦਾ ਨਿਮਰਤਾ ਰੱਖ। ਨਿਮਰਤਾ 30 ਫੁੱਟ ਦੀ ਉਚਾਈ ਤੇ ਵੀ ਜਾਵੇ ਨਾ ਪਾਣੀ, ਪ੍ਰੈਸ਼ਰ ਲਾ ਕੇ ਭੇਜ ਦਿਓ, ਉਹਨੂੰ ਯਾਦ ਆਉਂਦਾ ਉਹ ਉੱਪਰ ਜਾਣਾ ਨਹੀਂ, ਮੇਰਾ ਤਾਂ ਥੱਲੇ ਜਾਣਾ ਕੰਮ ਹੈ, ਫਿਰ ਆ ਜਾਂਦਾ ਥੱਲੇ, ਨਿਵਾਣ ਵੱਲ ਜਾਂਦਾ, ਨਿਵਾਣ ਵੱਲ। ਪਾਣੀ ਕਹਿੰਦਾ ਨਿਮਰਤਾ ਰੱਖ। ਉਹ ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ, ਪਰ ਹਿਰਦੇ ਦੀ ਗਰੀਬੀ ਦਾ ਪੱਲਾ ਨਾ ਛੱਡ। ਆਪਣੇ ਅੰਦਰ ਇਹੋ ਹੀ ਰੱਖ, ਮਹਾਰਾਜ ਮੈਂ ਉਹੋ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਪੁੱਛ ਕੇ ਵੀ ਰਾਜੀ ਨਹੀਂ ਸੀ ਹੁੰਦਾ। ਜੇ ਅੱਜ ਕੋਈ ਤੁਸੀਂ ਰੰਗ ਭਾਗ ਲਾਏ ਨੇ, ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਆਪ ਦੀਆਂ ਵਡਿਆਈਆਂ ਵਰਤ ਰਹੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਕਹੋ ਰਾਮਦਾਸ ਨਾਨਕ ਸਭ ਤੇਰੀ ਵਡਿਆਈ, ਸਾਰੇ ਬੋਲੋ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਬਸ ਨਿਮਰਤਾ ਦਾ ਕਹਿਣਾ ਨਹੀਂ ਲਾਉਣਾ। ਔਰ ਇਹ ਗੁਰੂ ਬਾਬਾ ਨਾਨਕ ਜੀ ਦਾ ਬਚਨ ਹੈ, ਕਹਿੰਦੇ ਪਰਮੇਸ਼ਰ ਦੀ ਨਿਰੰਕਾਰ ਦੀ ਦੁਨੀਆ ਦੇ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ, ਈਗੋ ਦਾ ਨਹੀਂ, ਅਹੰਕਾਰ ਦਾ ਨਹੀਂ। ਉਹਦੀ ਦੁਨੀਆ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਹੈ। ਜਿਹਦੇ ਕੋਲ ਨਿਮਰਤਾ ਹੈ ਉਹਦੇ ਕੋਲ ਸਭ ਕੁਝ ਹੈ। ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਜਿਹਦੇ ਕੋਲ ਨਿਮਰਤਾ ਦਾ ਗੁਣ ਆ ਗਿਆ ਨਾ, ਉਹਦੇ ਕੋਲ ਬਾਕੀ ਦੇ ਗੁਣ ਆਪੇ ਤੁਰੇ ਆਉਂਦੇ ਨੇ, ਆਪੇ ਹੀ। ਪਾਣੀ ਕਹਿੰਦਾ ਨਿਮਰਤਾ ਰੱਖ। ਗੱਲ ਗੱਲ ਦੇ ਉੱਤੇ ਮੈਂ ਦੀ ਪੜ੍ਹਾਈ ਨਾ ਕਰ, ਗੱਲ ਗੱਲ ਦੇ ਉੱਤੇ ਇਹ ਪੜ੍ਹਾਈ ਕਰ ਕੀ ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਏ ਕਬੀਰ ਕਬੀਰ। ਗੱਲ ਗੱਲ ਦੇ ਉੱਤੇ ਆ ਕਹਿ ਮੇਰਾ ਮੁਝ ਮੈਂ, ਸਾਰੇ ਬੋਲੋ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਪਰ ਅਸੀਂ ਪਤਾ ਕੀ ਕਰਦੇ ਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਰ ਬਾਬਾ ਗੱਲ ਤੇ ਸੱਚੀ ਹੈ ਸਭ ਕੁਝ ਤੇਰਾ, ਪਰ ਕਬਜ਼ਾ ਤੇ ਮੇਰਾ ਹੀ ਹੈ। ਅਸੀਂ ਇਹ ਪੜਾਈ 'ਚ ਚੱਲਦੇ ਆ, ਇੱਥੇ ਆ ਕੇ ਫਿਰ ਠੋਕਰ ਖਾਂਦੇ ਆ, ਠੋਕਰ ਹੈ ਜੀ। ਕਦੀ ਵੀ ਕੁਝ ਬਣੀਏ ਨਾ, ਜਿਉਂ-ਜਿਉਂ ਗੁਰੂ ਭਾਗ ਲਾਵੇ ਤਿਉਂ-ਤਿਉਂ ਝੁਕਦੇ ਜਾਈਏ। ਜਿਸ ਟਾਹਣੀ ਨੂੰ ਫਲ ਲੱਗਦੇ ਜਾਣ, ਉਹ ਤੇ ਉਨੀ ਝੁਕਦੀ ਜਾਂਦੀ ਹੈ। ਜਿੰਨਾ ਵੀ ਹੋਵੇ ਈਗੋ ਦਾ ਤਿਆਗ ਕਰੋ। ਓਮ ਹੁਆ ਖੁਦਾ ਹੁਆ,
ਜਦੋਂ ਅਹੰਕਾਰ ਅੰਦਰੋਂ ਮਿਟੇਗਾ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ ਫਿਰ ਤੇਰੇ 'ਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਰਹਿ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਾਣੀ ਕਹਿੰਦਾ ਨਿਮਰਤਾ ਰੱਖ, ਪਾਣੀ ਕਹਿੰਦੀ ਆਤਮਕ ਅਡੋਲਤਾ ਰੱਖ, ਆਤਮਕ ਅਡੋਲਤਾ। ਗੱਲ ਗੱਲ ਤੇ ਡੋਲਣਾ, ਅਸੀਂ ਡੋਲਦੇ ਆ, ਗੱਲ ਗੱਲ ਤੇ ਡੋਲਣਾ। ਜੇ ਕੋਈ ਉਤਰਾਈ ਚੜਾਈ ਦਾ ਸਮਾਂ ਆ ਗਿਆ ਡੋਲਣਾ, ਪੱਲਾ ਫੜ ਲੈ ਬਾਣੀ ਦਾ। ਸੱਚੀ ਗੱਲ ਤੂੰ ਬਾਣੀ ਦਾ ਪੱਲਾ ਫੜੇਗਾ ਨਾ, ਗੁਰੂ ਆਪਣੀ ਬਖਸ਼ਿਸ਼ ਦਾ ਪੱਲਾ ਪਾ ਕੇ ਤੇਰੇ ਗੁਨਾਹਾਂ ਨੂੰ ਢੱਕ ਲਵੇਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਮੇਰੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਜੀ। ਬਾਣੀ ਕਹਿੰਦੀ ਆਤਮਕ ਅਡੋਲਤਾ ਰੱਖ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬ ਹੋ ਡੋਲੇ। ਬਾਣੀ ਕਹਿੰਦੀ ਮੈਂ ਜਿਹਦੇ ਹਿਰਦੇ ਤੋਂ ਆਈ ਆ ਨਾ ਗੁਰੂ ਨਾਨਕ, ਉਹ ਅਡੋਲ ਸੀ, ਤੇ ਜਿਹੜਾ ਮੈਨੂੰ ਹਿਰਦੇ 'ਚ ਵਸਾ ਲੈਂਦਾ ਉਹਨੂੰ ਵੀ ਮੈਂ ਅਡੋਲ ਹੀ ਕਰ ਦਿੰਦਾ। ਅਡੋਲ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਸੁਣਿਓ ਧਿਆਨ ਨਾਲ। ਬਾਣੀ ਕਹਿੰਦੀ ਆਤਮਕ ਅਡੋਲਤਾ ਰੱਖ, ਗੱਲ ਗੱਲ ਦੇ ਉੱਤੇ ਡੋਲਣਾ। ਅਸੀਂ ਤੇ ਡੋਲਨੇ ਆ, ਦਾਤ ਮਿਲ ਗਈ ਤਾਂ ਡੋਲ ਜਾਂਦੇ ਆ, ਛੱਡ ਦਿੰਦੇ ਗੁਰੂ ਨੂੰ। ਮੇਰਾ ਤਾਂ ਕੰਮ ਹੋ ਗਿਆ, ਹੁਣ ਮਿਲ ਗਈ ਦਾਤ। ਆ ਜਲੰਧਰ ਦਾ ਮੈਂ ਇੱਕ ਦਿਨ ਜ਼ਿਕਰ ਸੁਣਾਇਆ ਸੀ ਲੈਂਡ ਸਬਾਈ 'ਚ। ਇੱਕ ਭੈਣ ਨੇ ਮੇਰੇ ਕੋਲੋਂ ਨੇਮ ਲਿਆ, ਕਹਿੰਦੀ ਜੀ ਧੀ ਤਕਰੀਬਨ 32 ਸਾਲ ਦੀ ਉਮਰ ਹੋ ਗਈ, ਰਿਸ਼ਤਾ ਨਹੀਂ ਹੋ ਰਿਹਾ। ਜਲੰਧਰ ਦੀ ਭੈਣ, ਕੀ ਕਰਾਂ ਮੈਂ, ਹੋਰ ਕੀ ਦੱਸਣਾ। ਅਸੀਂ ਕੋਈ ਉਹ ਤੇ ਹੈ ਨਹੀਂ ਆਹ ਕੰਮ ਪੁੱਠੇ ਕਰ ਲੋ ਜਾਂ ਆਹ ਕਰ ਲੋ ਜਾਂ ਏਦਾਂ। ਮੈਂ ਉਹਨਾਂ ਨੂੰ ਕਿਹਾ ਜੀ 2 ਪਾਠ ਸੁਖਮਨੀ ਸਾਹਿਬ ਦੇ ਵਧਾਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਅੱਗੇ ਅਰਦਾਸ ਕਰੋ, ਬਾਬਾ ਜੀ ਆਪੇ ਝੋਲੀਆਂ ਭਰਨਗੇ। ਸਹਿਜੀ ਉਹਨੇ ਪੁੱਛ ਲਿਆ ਕਿੰਨਾ ਟਾਈਮ ਕਰਾਂ, ਮੈਂ ਕਿਹਾ 40 ਦਿਨ ਕਰ ਲਓ। 40 ਦਿਨ ਕੋਈ ਵਹਿਮ ਭਰਮ ਨਹੀਂ ਹੁੰਦੇ, ਇਹ ਚੀਜ਼ ਦਾ ਧਿਆਨ ਰੱਖਿਓ। ਜਦੋਂ ਕੋਈ ਮਹਾਂਪੁਰਸ਼ ਕਵੇ ਨਾ 40 ਦਿਨ ਦਾ ਨੇਮ, ਇਹ ਕੋਈ ਵਹਿਮ ਭਰਮ ਨਹੀਂ ਹੁੰਦਾ। ਹੁਣ ਜੇ ਮੰਨ ਲਓ ਕੋਈ ਮੇਰੇ ਕੋਲ ਆਵੇ, ਮੈਂ ਕਹਾਂ ਜੀ ਸਾਰੀ ਜ਼ਿੰਦਗੀ ਪਾਠ ਕਰੋ, ਉਸੇ ਟਾਈਮ ਟੁੱਟ ਜਾਏਗਾ ਸਾਰੀ ਜ਼ਿੰਦਗੀ। ਜਦੋਂ 40 ਦਿਨਾਂ ਦਾ ਕਿਹਾ ਜਾਵੇ ਨਾ, 40 ਦਿਨਾਂ ਕਰਕੇ ਜ਼ਿੰਦਗੀ ਭਰ ਲਈ ਜੁੜ ਜਾਂਦਾ। ਕਈ ਵਾਰੀ ਬੰਦਾ ਥੋੜੀ ਖੁਰਾਕ ਦਿੱਤੀ ਪਰ ਉਹਨੇ ਜੋੜ ਪੂਰੀ ਜ਼ਿੰਦਗੀ, ਮਕਸਦ ਤੇ ਸਾਡਾ ਪੂਰਾ ਹੋ ਹੀ ਗਿਆ, ਜਿਹੜਾ ਕੰਮ ਅਸੀਂ ਕਰਾਉਣਾ ਚਾਹੁੰਦੇ ਸਾਂ। ਸਾਰੀ ਜ਼ਿੰਦਗੀ ਲਈ ਜੁੜ ਜਾਂਦਾ ਬੰਦਾ, ਪਾਣੀ ਵਿੱਚੋਂ ਰਸ ਆਉਣ ਲੱਗ ਪੈਂਦਾ। ਤੇ ਜੇ ਇੱਕੋ ਦਮ ਪ੍ਰੈਸ਼ਰ ਪਾ ਦਿਓ, ਸਾਲ ਪਾਠ ਕਰ ਲੈ, 2 ਸਾਲ ਕਰ ਲੈ, ਸਾਰੀ ਜ਼ਿੰਦਗੀ ਬੰਦਾ ਕਹਿੰਦਾ ਹਾਏ ਇੰਨਾ, ਪਹਿਲੇ ਬੋਝ ਪੈ ਜਾਂਦਾ। ਮੈਂ ਕਿਹਾ ਜੀ 40 ਦਿਨਾਂ ਲਈ 2 ਪਾਠ ਸੁਖਮਨੀ ਸਾਹਿਬ ਦਾ ਇਦਾਂ ਨੇਮ ਵਧਾਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਆਪੇ ਕਿਰਪਾ ਕਰਨਗੇ। ਅਜੇ ਤਕਰੀਬਨ 15ਵਾਂ ਦਿਨ ਤੇ ਫੋਨ ਇਹ ਸਿੰਘ ਦੇ ਫੋਨ ਦੇ ਉੱਤੇ ਆਉਣੇ ਸ਼ੁਰੂ ਹੋ ਗਏ ਵਾਰ-ਵਾਰ, ਜੀ ਮਿਲਣਾ ਹੈ, ਗੱਲ ਕਰਨੀ ਹੈ, ਬੜੀ ਜ਼ਰੂਰੀ ਗੱਲ ਕਰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬੜੀ ਜ਼ਰੂਰੀ ਗੱਲ ਕਰਨੀ। ਤੇ ਜਦੋਂ ਕਾਫੀ ਫੋਨ ਆਏ ਨਾ, 15-20 ਫੋਨ ਆ ਗਏ, ਤੇ ਮੈਨੂੰ ਕਹਿੰਦਾ ਭਾਈ ਸਾਹਿਬ ਤੁਸੀਂ ਉਹਨਾਂ ਨਾਲ ਗੱਲ ਕਰੋ, ਬਹੁਤ ਜ਼ਰੂਰੀ ਲੱਗਦਾ, ਉਹਨਾਂ ਨੂੰ ਕੰਮ ਹੈ। ਤੇ ਮੈਂ ਜਦੋਂ ਇਹਨਾਂ ਨੇ ਮੇਰੀ ਗੱਲ ਕਰਾਈ ਤੇ ਮੈਂ ਉਸ ਵੇਲੇ ਇੰਨੀ ਗੱਲ ਕਹੀ, ਮੈਂ ਕਿਹਾ ਜੀ ਹੁਕਮ ਕਰੋ, ਕੀ ਚਾਹੁੰਦੇ ਹੋ। ਕਹਿੰਦੇ ਜੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ 40 ਦਿਨਾਂ ਦਾ ਨੇਮ ਦਿੱਤਾ ਸੀ ਪਾਠ ਦਾ, ਸੁਖਮਨੀ ਸਾਹਿਬ ਦੇ 2 ਪਾਠ ਕਰਨੇ ਨੇ, ਅੱਜ 15ਵਾਂ ਦਿਨ ਹੈ, ਸਾਡੀ ਬੱਚੀ ਦਾ ਰਿਸ਼ਤਾ ਬੜੇ ਸੋਹਣੇ ਘਰ ਹੋ ਗਿਆ। ਮੈਂ ਕਿਹਾ ਜੀ ਚਲੋ ਸ਼ੁਕਰਾਨਾ ਹੈ ਗੁਰੂ ਰਾਮਦਾਸ ਦਾ, ਬਾਬਾ ਦੀਪ ਸਿੰਘ ਜੀ ਦਾ, ਕਿ ਤੁਹਾਡੀ ਬੱਚੀ ਦਾ ਰਿਸ਼ਤਾ ਸੋਹਣੇ ਘਰ ਹੋ ਗਿਆ, ਬੜੀ ਕਿਰਪਾ ਸ਼ੁਕਰ ਹੈ। ਮੈਂ ਕਿਹਾ ਜੀ ਇਹੋ ਹੀ ਗੱਲ ਦੱਸਣੀ ਸੀ, ਅਸੀਂ ਪਰਸੋਂ ਜਲੰਧਰ ਆਉਣਾ ਹੈ ਸਮਾਗਮ ਤੇ ਉਦੋਂ ਦੱਸ ਦਿੰਦੇ, ਇੰਨੇ ਫੋਨ ਕਰਨ ਦੀ ਕੀ ਲੋੜ। ਕਹਿੰਦੀ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ। ਮੈਂ ਕਿਹਾ ਕੀ ਭੁਲੇਖਾ। ਕਹਿੰਦੇ ਜੀ ਮੈਂ ਇਹ ਦੱਸਣ ਵਾਸਤੇ ਫੋਨ ਨਹੀਂ ਕੀਤਾ ਕਿ ਬੱਚੀ ਦਾ ਰਿਸ਼ਤਾ ਹੋ ਗਿਆ, ਮੇਨ ਗੱਲ ਹੋਰ ਹੈ। ਮੈਂ ਕਿਹਾ ਕਿਹੜੀ ਗੱਲ। ਕਹਿੰਦੇ ਤੁਸੀਂ ਕਿਹਾ ਸੀ 40 ਦਿਨਾਂ ਲਈ ਪਾਠ ਕਰੋ, ਪਰ 15ਵੇਂ ਦਿਨ ਰਿਸ਼ਤਾ ਹੋ ਗਿਆ, ਬਾਕੀ ਦੇ ਦਿਨ ਪਾਠ ਕਰਨਾ ਹੈ ਕਿ ਨਹੀਂ ਕਰਨਾ ਉਹ ਦੱਸੋ। ਮੈਂ ਕਿਹਾ ਯਾਰ ਇੰਨਾ ਮਤਲਬੀ ਕੰਮ, ਇੰਨਾ ਮਤਲਬੀ ਕੰਮ ਹੈ ਜੀ। ਅਜੇ ਗੱਲ ਬਣੀ ਏ, ਉਸੇ ਵੇਲੇ ਬਾਬੇ ਨੂੰ ਮੱਥਾ ਟੇਕਤਾ, ਚੰਗਾ ਬਾਬਾ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ। ਦਾਤ ਮਿਲ ਜੇ ਕਈ ਵਾਰੀ ਤਾਂ ਵੀ ਡੋਲ ਜਾਂਦੇ ਆ, ਤੇ ਦਾਤ ਨਾ ਮਿਲੇ ਕਈ ਵਾਰੀ ਤਾਂ ਵੀ ਡੋਲ ਜਾਂਦੇ ਆ। ਬਾਣੀ ਕਹਿੰਦੀ ਆਤਮਕ ਅਡੋਲਤਾ ਰੱਖ, ਜਿਹਦੇ ਮੈਂ ਹਿਰਦੇ ਚ ਆਈ ਅਡੋਲ ਸੀ, ਤੇ ਤੂੰ ਵੀ ਹਿਰਦੇ ਚ ਵਸਾ ਕੇ ਵੇਖ ਲੈ, ਤੈਨੂੰ ਵੀ ਮੈਂ ਅਡੋਲ ਹੀ ਕਰ ਦਿਆਂਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭੁੱਲਿਓ ਨਾ, ਖੰਡਾ ਕਹਿੰਦਾ ਵੀਰ ਰਸ ਰੱਖ, ਬਾਟਾ ਕਹਿੰਦਾ ਵੱਡਾ ਖਿਰਦਾ ਰੱਖ, ਪਾਣੀ ਕਹਿੰਦਾ ਨਿਮਰਤਾ ਰੱਖ, ਬਾਣੀ ਕਹਿੰਦੀ ਆਤਮਕ ਅਡੋਲਤਾ ਰੱਖ, ਤੇ ਪਤਾਸੇ ਕਹਿੰਦੇ ਮਿਠਾਸ ਰੱਖ, ਮਿਠਾਸ। ਕਿਉਂਕਿ ਉਹ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੂੰ ਵੀ ਆਪਣੇ ਅੰਦਰ ਮਿਠਾਸ ਰੱਖ, ਮਿਠਾਸ ਮਿੱਠੀ ਛੁਰੀ ਵਾਂਗ ਨਹੀਂ,
ਹੈ ਜੀ। ਕੋਈ ਕੋਲ ਆ ਗਿਆ ਚਲੋ ਮਿੱਠਾ ਬਣ ਕੇ ਇਹਨੂੰ ਵੱਢਣਾ, ਇਦਾਂ ਦੀ ਮਿਠਾਸ ਨਹੀਂ। ਅਸਲੀਅਤ ਵਿੱਚ ਤੇਰੇ ਅੰਦਰ ਮਿਠਾਸ ਭਰੀ ਹੋਵੇ, ਅਸਲੀਅਤ ਵਿੱਚ ਜੋ ਅੰਦਰ ਹੈ ਉਹੀ ਬਾਹਰ ਹੋਵੇ, ਜੋ ਬਾਹਰ ਵੇਖਦਾ ਉਹੀ ਅੰਦਰ ਹੋਵੇ, ਆਏ ਮਿਠਾਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ 5 ਚੀਜ਼ਾਂ ਦੀ ਵਰਤੋਂ, ਇਹਦੀ ਡਿਟੇਲ ਮੈਂ ਕਿਸੇ ਹੋਰ ਦਿਨ ਖੁੱਲਾ ਟਾਈਮ ਜਦੋਂ ਹੋਇਆ ਨਾ ਪੂਰੇ ਦਿਮਾਗ ਦੇ ਵਿੱਚ ਨਾਲ ਸਾਂਝੀ ਕਰਾਂਗਾ ਕਿ ਪਿਆਰਿਓ ਇਹ 5 ਚੀਜ਼ਾਂ ਜਿਹੜੀਆਂ ਆਵਾਜ਼ਾਂ ਦੇ ਰਹੀਆਂ ਨਾ ਉਹਨਾਂ ਨੂੰ ਸਮਝੋ। ਇਹ ਹੈ ਖਾਲਸੇ ਦਾ ਜਨਮ ਦਿਹਾੜਾ ਮਨਾਇਆ, ਲਾਲਾ ਲਾਲਾ ਕਰ ਲਈ, ਆਪਾਂ ਪ੍ਰੋਗਰਾਮ ਕਰਾ ਲਿਆ ਜੀ, ਆਪਾਂ ਆਹ ਕਰ ਲਿਆ ਜੀ, ਨਗਰ ਕੀਰਤਨ ਕੱਢ ਲਏ, ਅਸੀਂ ਕੀਰਤਨ ਦਰਬਾਰ ਕਰਾ ਲਏ। ਇਹ ਚੰਗੀਆਂ ਗੱਲਾਂ ਨੇ, ਕਰਾਉਣੇ ਨੇ, ਲੰਗਰ ਲਾਉਣੇ, ਸਭ ਕੁਝ ਕਰਨਾ ਹੈ, ਪਰ ਅਸਲੀਅਤ ਦੇ ਵਿੱਚ ਪੁਰਬ ਜਿਹੜੀ ਆਵਾਜ਼ ਦਿੰਦਾ ਨਾ ਉਸ ਆਵਾਜ਼ ਨੂੰ ਸੁਣ ਕੇ ਉਹਨੂੰ ਸਮਝਣਾ ਹੈ, ਤੇ ਸਮਝਣ ਤੋਂ ਬਾਅਦ ਉਸ ਚੀਜ਼ ਨੂੰ ਅੰਦਰ ਵਸਾਉਣ ਦਾ ਯਤਨ ਕਰਨਾ ਹੈ। ਆਹ ਪੁਰਬ ਮਨਾਇਆ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੋ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਆਓ ਅਖੀਰ ਤੇ ਜੋ ਸੰਗਤ ਵੱਲੋਂ ਮੈਨੂੰ ਹੁਕਮ, ਜੇ ਤੁਸੀਂ ਨਾ ਪੜਦੇ ਬਾਹ ਅਸਾਂ ਰੁਲ ਜਾਣਾ ਸੀ। 5-7 ਮਿੰਟ ਪੜੋ, ਉਸ ਤੋਂ ਬਾਅਦ ਆਪਾਂ ਕੀਰਤਨ ਦੀ ਸਮਾਪਤੀ ਕਰਨੀ। ਕੋਈ ਰਸਨਾ ਜੀ ਨਾ ਰਹੇ, ਸਾਰੇ ਕਿਰਪਾ ਕਰਿਓ ਪਿਆਰ ਦੇ ਨਾਲ। ਗੁਰੂ ਪਿਤਾ ਜੀ ਨੂੰ ਕਹੋ, ਪਿਤਾ ਜੀ ਕਲਗੀਧਰ ਪਿਤਾ, ਗੁਰੂ ਰਾਮਦਾਸ ਪਿਤਾ, ਜੇ ਤੁਸੀਂ ਕਿਰਪਾ ਨਾ ਕਰਦੇ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘੋ ਸਾਡੀ ਕੋਈ ਔਕਾਤ ਨਹੀਂ। ਸਾਰੇ ਕਿਰਪਾ ਕਰਿਓ, ਅਜੇ ਕੋਈ ਉੱਠਿਓ ਨਾ, ਬੇਨਤੀ ਹੈ ਗੱਜ ਕੇ ਪਿਆਰ ਦੇ ਵਿੱਚ ਪਹਿਲੇ ਪੜਿਓ ਜੀ। ਜੇ ਤੁਸੀਂ ਨਾ ਫੜਦੇ ਬੋ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਹ ਅਸਾਂ ਰੁੱਲ ਜਾਣਾ ਸੀ। ਬੋਲੋ ਸਾਰੇ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਜੇ ਚਰਨੀ ਨਾ ਦਿੰਦੇ ਥਾਂ, ਜੇ ਚਰਨੀ ਨਾ ਦਿੰਦੇ ਥਾਂ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ। ਗਲ ਗਲ ਦੇ ਉੱਤੇ ਅੱਖਾਂ ਤੋਂ ਅੱਥਰੂ ਡੁੱਲਦੇ ਸੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ। ਗਲ ਗਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਜੇ ਤੁਸੀਂ ਨਾ ਦਿੰਦੇ ਖੁਸ਼ੀਆਂ, ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਆਖਰੀ ਲਾਈਨ ਪੜ੍ਹਨੀ ਆਪਾਂ ਰਲ ਕੇ ਸਭ ਨੇ।
ਕਿਰਪਾ ਕੀਤੀ ਗਲ ਨਾਲ ਲਾਇਆ ਏ। ਬੋਲੋ ਗੁਰੂ ਨਾਨਕ ਕਿਰਪਾ ਕੀਤੀ ਗਲ ਨਾਲ ਲਾਇਆ ਏ। ਗੁਰੂ ਰਾਮਦਾਸ ਕਿਰਪਾ ਕੀਤੀ ਗਲ ਨਾਲ ਲਾਇਆ ਏ। ਗੁਰੂ ਰਾਮਦਾਸ ਕਿਰਪਾ ਕੀਤੀ ਗਲ ਨਾਲ ਲਾਇਆ ਏ। ਜੀ ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਾਲ ਲਾਇਆ ਏ। ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਾਲ ਲਾਇਆ ਏ। ਸਾਨੂੰ ਡਿੱਗਦਿਆਂ ਟਹਿੰਦਿਆਂ ਨੂੰ ਉੱਪਰ ਉਠਾਇਆ ਏ। ਸਾਨੂੰ ਡਿੱਗਦਿਆਂ ਟਹਿੰਦਿਆਂ ਨੂੰ ਉੱਪਰ ਉਠਾਇਆ ਏ। ਤੁਸੀਂ ਪਿਆਰ ਦਿੱਤਾ ਬਣਵਾ, ਪਿਆਰ ਦਿੱਤਾ ਬਣਵਾ, ਨਹੀਂ ਤੇ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਂਹ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਾਰੀਆਂ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਸਾਰੀ ਸੇਵਾ ਲਈ। ਕੀਰਤਨ ਕਰਦਿਆਂ ਜੋ ਭੁੱਲਾਂ ਹੋਈਆਂ ਬਖਸ਼ ਦੇਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਤੁਹਾਡੀ ਇਹ ਮਾਇਆ ਅੰਮ੍ਰਿਤਸਰ ਸਾਹਿਬ ਰਾਮ ਤੀਰਥ ਰੋਡ ਤੇ ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ ਤੇ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਸ ਰਸੋਈ ਨਾਲ ਵੱਖ-ਵੱਖ ਥਾਵਾਂ ਤੇ ਲੰਗਰ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ, ਅਸੀਂ ਇਦਾਂ ਨਹੀਂ ਕਰਨਾ। ਪਰ ਜਿਹੜੇ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਲੰਗਰ ਟਿਫਨ 'ਚ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਜੀ ਦੇ ਪ੍ਰਵਾਨ ਪਾਰਕ, ਵੱਡਾ ਦੀਵਾਨ ਹਾਲ, ਗੁਰੂ ਘਰ, ਇਹ ਸਾਰੀਆਂ ਸੇਵਾਵਾਂ ਆਪ ਜੀ ਦੀਆਂ ਜੋ ਤੁਹਾਡੀ ਬਖਸ਼ਿਸ਼ ਨਾਲ ਚੱਲ ਰਹੀਆਂ ਨੇ। ਜੋ ਮਾਇਆ ਤੁਸੀਂ ਦਿੱਤੀ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਜਿਨ੍ਹਾਂ ਨੇ ਹਿੱਸਾ ਪਾਇਆ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਨੂੰ ਬਰਕਤਾਂ ਪਾਉਣ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ
ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ
ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਬੇਨਤੀ, ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ। ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061
ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।